ਫੇਰ ਕਿੱਲਾ ਹੋਣ ਤੋਂ ਡਰਦਾ ਹਨਾ ਹੋਰ ਕਰ ਬੇਬੇ ਆ ਕੋਈ ਹਰਕਤ ਕਰਨ ਵਾਲੀ ਅਸਤਗਫੁਰullah ਯਾਰ ਵੇਖ ਕਿੱਡਾ ਭੜਾ ਲੱਗਦਾ ਤੇਰੀ ਨਾ ਤੇਰੀ ਸਜ਼ਾ ਵਾ ਬੇਬੇ ਮੈਨੂੰ ਨਹੀਂ ਪਤਾ ਯਾਰ ਮੈਨੂੰ ਸ਼ਰਮ ਆਉਂਦੀ ਚੱਲ ਮੈਂ ਨਹੀਂ ਜਾਣਾ ਜੁੜਾ ਆ ਪਿਆ ਜਾ ਆਪਾਂ ਉਹ ਕੀ ਹਾਲ ਨੇ ਸੋਹਣਿਓ ਤੇ ਸੋਹਣੀਆਂ ਸਵਾਰੰਗਿਓ ਸਭ ਫਿੱਟ ਜੀ ਤੁਸੀਂ ਕਿਹਾ ਅੱਜ ਤੁਹਾਡਾ ਭਰਾ ਵਲੌਗ ਦੇ ਵਿੱਚ ਹਾਂਜੀ ਵਲੌਗ ਦੇ ਵਿੱਚ ਟਿਕਟੌਕ ਤੇ ਬਹੁਤ ਜ਼ਿਆਦਾ ਕਮੈਂਟਸ ਆ ਰਹੇ ਨੇ ਭਾਈ ਵਲੌਗ ਸ਼ੁਰੂ ਕਰ ਲਓ ਬੜੀ ਦੇਰ ਹੋ ਗਈ ਤੁਸੀਂ ਵਲੌਗ ਨਹੀਂ ਬਣਾ ਰਹੇ ਕਿਉਂ ਨਹੀਂ ਬਣਾ ਰਹੇ ਤੇ ਬਾਬਾ ਜੀ ਮੈਂ ਕਿਹਾ ਚਲੋ ਫਿਰ ਅੱਜ ਆਫਟਰ ਆਲ ਮਤਲਬ ਕਾਫੀ ਸਾਰੇ ਲੰਬੇ ਸਮੇਂ ਤੋਂ ਬਾਅਦ ਲੰਬੇ ਟਾਈਮ ਤੋਂ ਬਾਅਦ ਵਲੌਗ ਬਣਾ ਹੀ ਲੈਣੇ ਆ ਤੇ ਅੱਜ ਤੁਹਾਡੇ ਭਰਾ ਨੇ ਬਾਬਾ ਜੀ ਹਿੰਮਤ ਕਰਕੇ ਕੈਮਰਾ ਫੜ ਲਿਆ ਹਾਂਜੀ ਬੇਬੇ ਜੀ ਕੀ ਕਰੀ ਜਾ ਰਹੇ ਬਾਬਾ ਜੀ ਬੇਬੇ ਗਿੱਟਿਆਂ ਦੇ ਉੱਤੇ ਤੇਲ ਮਰੀ ਜਾ ਰਹੇ ਨੇ ਬੇਬੇ ਤਾਂ ਤੈਨੂੰ ਦੇਖਦੀ ਆ ਕੀ ਕਰਦੀ ਆ ਹਾਂ ਤੂੰ ਹਰ ਵੇਲੇ ਬੇਬੇ ਨੂੰ ਹੀ ਪੁੱਛਦਾ ਰਿਹਾ ਕਿ ਕੀ ਕਰਦੇ ਹੋ ਤੂੰ ਵੀ ਕੁਝ ਕਰ ਲਿਆ ਕਰ ਸਾਰੀ ਉਮਰ ਕੰਮ ਕਰਦਿਆਂ ਨੰਗੀ ਮੇਰੀ ਬੁੱਢਾ ਹੋ ਗਿਆ ਮੈਂ ਕੰਮ ਕਰਕੇ ਮੈਂ ਕੀ ਕਰਾਂ ਬਾਹਰ ਮੀਂਹ ਪੈਣ ਵਾਲਾ ਪਿਆ ਬਾਹਰ ਵੇਖੋ ਬਾਹਰ ਬਾਬਾ ਜੀ ਫੁੱਲ ਮੀਂਹ ਵਾਲਾ ਮੌਸਮ ਹੋਇਆ ਪਿਆ ਤੇ ਪਿੰਡ ਨੂੰ ਜਾ ਮਾਲ ਦੇ ਥੱਲੇ ਗੰਦ ਗੁੰਦ ਚਕਾ ਕੇ ਗਾਰਾ ਗੂਰਾ ਤੇ ਸੁੱਕਾ ਕਰਾ ਨਾਲੇ ਦਾਣਿਆਂ ਦੀ ਮੁੱਠ ਲਿਆ ਘਰ ਆਟਾ ਕੋਈ ਨਹੀਂ ਮੈਂ ਜਾ ਕੇ ਮਾਲ ਥੱਲੇ ਗੰਦ ਚੱਕਾਂ ਮੈਂ ਸਲਮਾਨ ਚੌਧਰੀਆਂ ਦਾ ਮੁੰਡਾ ਜਾ ਕੇ ਮੱਝਾਂ ਥੱਲੇ ਬੋਕਰ ਮਾਰੇਗਾ ਹੋਸ਼ ਹੈ ਬੇਬੇ ਹੋਸ਼ ਹੈ ਤੁਹਾਨੂੰ ਕੀ ਕਰਦੇ ਤੁਹਾਡਾ ਮੈਨੂੰ ਲੱਗਦਾ ਇਹ ਜਿਹੜਾ ਦਿਮਾਗ ਹੈ ਨਾ ਇਹ ਜਿਹੜਾ ਦਿਮਾਗ ਤੁਹਾਡਾ ਹਿੱਲ ਗਿਆ ਜਦੋਂ ਰੱਖਿਆ ਤੂੰ ਉਹਨਾਂ ਨੂੰ ਸੰਭਾਲਣਾ ਵੀ ਕਰਦਾ ਤੇ ਰੱਖੇ ਤੇ ਸੰਭਾਲਣਾ ਹੁਣ ਮੈਂ ਰੱਖੇ ਨੇ ਮੈਂ ਸੰਭਾਲਾਂ ਉਹਨਾਂ ਨੂੰ ਹੋਰ ਕਿੰਨੇ ਸੰਭਾਲਣਾ ਤੇਰੇ ਵਾਹ ਮੇਰੇ ਹੱਥਾਂ 'ਚ ਗੋਹੇ ਦਾ ਆਵੇ ਮੁਸ਼ਕ ਵਾਹ ਵੀ ਵਾਹ ਕੀ ਬਾਤ ਹੈ ਤੁਹਾਡੀ ਕੀ ਬਾਤ ਹੈ ਪੀਣ ਲੱਗਿਆ ਖੀਰ ਖਾਣ ਲੱਗਿਆ ਕਸਟਰਡ ਖਾਣ ਲੱਗਾ ਤੈਨੂੰ ਬਹੁਤ ਕੋਈ ਨਹੀਂ ਉਹ ਖੀਰਾ ਸਾਰੀਆਂ ਤੁਸੀਂ ਖਾ ਗਏ ਮੇਰੇ ਲਈ ਛੱਡੀ ਹੈ ਕੋਈ ਮੈਂ ਤਾਂ ਚੱਖੀ ਵੀ ਨਹੀਂ ਅਸਤਗਫੁਰullah ਪੂਰੇ ਦਾ ਪੂਰਾ ਦੇਚਕਾ ਬੇਬੇ ਨੇ ਖਾਦਾ ਪਰਸੋਂ ਪਕਾਇਆ ਸੀ ਦੇਚਕਾ ਬੇਬੇ ਨੇ ਉਹ ਜਿਹੜਾ ਦੇਚਕਾ ਪਿਆ ਨਾ ਪੂਰੇ ਦਾ ਪੂਰਾ ਬੇਬੇ ਨੇ ਖਾਦਾ ਠੀਕ ਉਹ ਵਲੌਗ ਤੇ ਮੈਂ ਸ਼ੁਰੂ ਕੀਤਾ ਹੀ ਨਹੀਂ अस्सलाम वालेकुम ਕੀ ਹਾਲ ਨੇ ਸੋਹਣਿਆਂ ਤੇ ਸੋਹਣੀਆਂ ਸਵਾਰਾਂਗੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਸਿਹਤ ਤਬੀਅਤ ਬੱਚੇ ਬੀਵੀਆਂ ਸਭ ਦੇ ਸਭ ਠੀਕ ਹੋਣਗੇ ਤੇ ਜਿਹੜੇ ਕੁਆਰੇ ਨੇ ਇਸ ਰਮਜ਼ਾਨ ਦੇ ਵਿੱਚ ਦਬ ਕੇ ਦੁਆਵਾਂ ਕਰਨੀਆਂ ਅੱਲਾ ਸਾਰੇ ਕੁਆਰਿਆਂ ਨੂੰ ਦੁੱਧ ਰੰਗੀਆਂ ਬੁੜੀਆਂ ਦੇਵੇ ਤੇ ਸਾਰੀਆਂ ਕੁਆਰੀਆਂ ਨੂੰ ਦੁੱਧ ਰੰਗੇ ਬੰਦੇ ਦੇਵੇ ਠੀਕ ਹੈ ਤੇ ਜਿਹੜੇ ਨਾ ਚਿੜੀਆਂ ਮਿਲ ਚੁੱਕੇ ਨੇ ਉਹਨਾਂ ਨੂੰ ਅੱਲਾ ਪਾਕ ਦੁੱਧ ਰੰਗੇ ਨਿਆਣੇ ਦੇਵੇ ਠੀਕ ਹੈ ਓਕੇ ਕਰੋ ਕਮੈਂਟ ਸੈਕਸ਼ਨ 'ਚ ਆਮੀਨ ਲਿਖੋ ਤੇ ਪਿੰਡ ਨੂੰ ਜਾ ਤੇ ਉੱਥੋਂ ਦੁੱਧ ਦਾ ਘੁੱਟ ਲਾਇਆ ਨਾਲੇ ਦਾਣੇ ਲਾਇਆ ਤੇ ਉੱਤੇ ਛਾਪਰ ਦੇ ਲਈ ਉਹ ਬੇਬੇ ਸਨ 47 ਨਹੀਂ ਹੈ ਮੈਂ ਸਿਰ ਤੇ ਉਹ ਛਾਪਰ ਦੇ ਨਾਲ ਗੱਲ ਨਿੱਕੇ ਹੁੰਦੇ ਸੀ ਨਾ ਜਦੋਂ ਹੈ ਜੇ ਸਕੂਲੇ ਜਾਣਾ ਮੀਂਹ ਪੈਣ ਡਿਆ ਛਤਰੀ ਨਹੀਂ ਮਾਈਆਂ ਨੇ ਦੇਖ ਕੱਲ ਨਹੀਂ ਛਤਰੀ ਉੱਥੇ ਸਕੂਲੇ ਨਿਆਣੇ ਪੁੱਤ ਤੋੜ ਦੇਣਗੇ ਪਤਾ ਕੀ ਕਰਨਾ ਜਿਹੜੇ ਪਿੰਡਾਂ ਵਾਲਿਆਂ ਨੂੰ ਤਾਂ ਪਤਾ ਨਾ ਖਾਦ ਵਾਲੇ ਗੱਟੂ ਨਹੀਂ ਖਾਦ ਵਾਲੇ ਗੱਟੂਆਂ ਦੇ ਵਿੱਚ ਹੁੰਦਾ ਛਾਪਰ ਪਾ ਕੇ ਨਾ ਛਾਪਰ ਦੇ ਵਿੱਚ ਖਾਦ ਪਾਈ ਹੁੰਦੀ ਹੈ ਤੇ ਜਦੋਂ ਮਰੱਬੇ ਖਾਦ ਖੜਦੇ ਨਾ ਉਹ ਮਾਈਆਂ ਉਹ ਗੱਟੂ ਧੋ ਕੇ ਰੱਖ ਲੈਂਦੀਆਂ ਨੇ ਉਹ ਗੱਟੂ ਨੇ ਕੀ ਕਰਨਾ ਕਈਆਂ ਨਿਆਣਿਆਂ ਨੇ ਗੱਟੂ ਲਿਆਉਣਾ ਸਿਰ ਤੇ ਜਿਹਨਾਂ ਛਾਪਰ ਤੇ ਨਹੀਂ ਬਾਕੀਆਂ ਨੇ ਕੀ ਕਰਨਾ ਛਾਪਰ ਦਾ ਕੋਬੀਆਂ ਕੱਢ ਕੇ ਨਾ ਇੰਜ ਸਿਰ ਤੇ ਛਾਪਰ ਲਿਆਉਣਾ ਪਿੱਛੋਂ ਬੈਗ ਦੇ ਉੱਤੇ ਅੱਗੋਂ ਨਿਆਣੇ ਸਾਰੇ ਭੇਜਣਾ ਪਿੱਛੋਂ ਬੈਗ ਨਾ ਭੇਜੇ ਕਿਤਾਬਾਂ ਦੀ ਇੰਨੀ ਇੱਜ਼ਤ ਹੁੰਦੀ ਸੀ ਇਸ ਤਰ੍ਹਾਂ ਉਹਦੇ ਬੈਗ ਨਾ ਭੇਜੇ ਤੇ ਅੱਜ ਕੱਲ ਦੇ ਨਿਆਣੇ ਗੱਡੀਆਂ 'ਚ ਜਾਂਦੇ ਨੇ ਤੇ ਫਿਰ ਵੀ ਜਿਹੜਾ ਨਾ ਕਹਿੰਦੇ ਨੇ ਮੀਂਹ ਪੈਗਾ ਸੀ ਨਹੀਂ ਜਾਣਾ ਉਹ ਨਾ ਸਤਾਈ ਜਾ ਮੈਨੂੰ ਠੀਕ ਹੈ ਲੋਕਾਂ ਦੇ ਨਿਆਣੇ ਵੇਖ ਦਗੜ ਕਰਦੇ ਫਿਰਦੇ ਬਾਹਰ ਉਹਨਾਂ ਨੂੰ ਪੂਰਾ ਨਾ ਕੋ ਠੰਡਾ ਨਾ ਕੋ ਮੀਂਹ ਨਾਲ ਨਾ ਮੈਂ ਵੀ ਦਗੜ ਕਰਨ ਲੱਗਾ ਆ ਲੋ ਮੈਂ ਦਗੜ ਕਰਨ ਲੱਗਾ ਬਾਹਰ ਬਾਬਾ ਜੀ ਮੀਂਹ ਪੈਣ ਵਾਲਾ ਮੌਸਮ ਹੈ ਪਿਆ ਮੌਸਮ ਬਾਹਰ ਬਾਬਾ ਜੀ ਫੁੱਲ ਬਾਰਿਸ਼ਾਂ ਲੱਭੇ ਤੇ ਬੇਬੇ ਮੈਨੂੰ ਕਹਿੰਦੀ ਮਰਬੇ ਜਾ ਮਰਬੇ ਕਹਿੰਦੇ ਪਿੰਡ ਮੈਂ ਕਿੱਥੇ ਜਾਵਾਂ ਚੈੱਕ ਕਰੋ ਬਾਬਾ ਜੀ ਮੌਸਮ ਫੁੱਲ ਲਾਸਟ ਓਲ ਬਾਰਿਸ਼ ਅੱਲਾ ਲੋ ਬਾਰਿਸ਼ ਆ ਵੀ ਗਈ ਚੈੱਕ ਕਰੋ ਬਾਰਿਸ਼ ਆ ਗਈ ਹਜੇ ਤਾਂ ਮੈਂ ਬਾਰਿਸ਼ ਦਾ ਨਾਮ ਹੀ ਲਿਆ ਸੀ ਕਿ ਬਾਰਿਸ਼ ਆਉਣ ਵਾਲੀ ਹੋਈ ਤੇ ਬਾਰਿਸ਼ ਪਹਿਲੇ ਆ ਗਈ ਇਹ ਚੈੱਕ ਕਰ ਲਓ ਇਹ ਸਬੂਤ ਤੁਹਾਡੇ ਸਾਹਮਣੇ ਤੇ ਬੱਦਲ ਫੁੱਲ ਛਾਏ ਪਏ ਨੇ ਉੱਪਰ ਫੁੱਲ ਅਸਮਾਨ ਤੇ ਬਦਲੀ ਹੋਇਆ ਪਿਆ ਤੇ ਆਪਣਾ ਉਹ ਸੂਰਜਮੁਖੀ ਦਾ ਬੂਟਾ ਸੀ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਉੱਥੇ ਜਾਂਦੇ ਨਾ ਮੈਂ ਭੇਜਵਾਂ ਓਏ ਹੋਏ ਬਲਰ ਹੋ ਗਿਆ ਇਹ ਚੈੱਕ ਕਰੋ ਫੁੱਲ ਖਿੜੇ ਹੋਏ ਨੇ ਤੇ ਇੱਥੇ ਬਾਬਾ ਜੀ ਰਾਈਆਂ ਵਾਲੀ ਆਈਟਮ ਲਾ ਛੱਡੀ ਗੰਡੇ ਤੇ ਮਿਰਚਾਂ ਮੈਂ ਕੋਈ ਨਹੀਂ ਜਾਣ ਵਾਲਾ ਬੇਬੇ ਨੇ ਰੋਣਾ ਪਾਇਆ ਮੈਨੂੰ ਜਾ ਮੈਂ ਕਿੱਥੇ ਜਾਵਾਂ ਬਾਹਰ ਤੇ ਮੈਂ ਪੈਰ ਰੱਖਿਆ ਤੇ ਬਾਰਿਸ਼ ਸ਼ੁਰੂ ਵੀ ਹੋ ਗਈ ਅੱਗੇ ਸੀ ਬਾਰਿਸ਼ ਹੋਣ ਵਾਲੀ ਚੱਲਦੀਆਂ ਰਹਿੰਦੀਆਂ ਵਾ ਹੁਣ ਅੱਗੋਂ ਰੋਜ਼ਾ ਏ ਉਥੋਂ ਪੂਰਾ ਨਾਰਦਾਣਾ ਤੇ ਧਨੀਆ ਲਿਆ ਦੇ ਪੁਦੀਨਾ ਪਿਆ ਵਾ ਮੈਂ ਉਹ ਵੀ ਕੁੱਟ ਕੇ ਮੈਂ ਰੋਜ਼ਾ ਰੱਖ ਕੇ ਤੁਹਾਨੂੰ ਲਿਆ ਦਿਆਂਗਾ ਸਰਦਾਰ ਜੀ ਮੈਂ ਤਾਂ ਰੋਜ਼ਾ ਰੱਖ ਕੇ ਲਿਆ ਦਿਆਂਗਾ ਠੀਕ ਹੈ ਮੈਂ ਇਨਕਾਰ ਕੀਤਾ ਮੀਂਹ ਦੇ ਵਿੱਚ ਮੈਂ ਜਾਵਾਂ ਉਹ ਮਾਂ ਜੀ ਕੀ ਹੋਸ਼ ਹੈ ਵੇ ਬਿਮਾਰ ਕਰਨਾ ਬਾਹਰ ਠੰਡ ਕਿੰਨੀ ਤੇ ਤੈਨੂੰ ਕੱਕਰ ਨਹੀਂ ਪੈਣ ਡਿਆ ਉਹ ਤੱਕ ਬਰਫ਼ ਡਿੱਗਣ ਡਈ ਏ ਆਪ ਤੁਹਾਡਾ ਜੁੱਲਾ ਅਜੇ ਤੱਕ ਤੈਅ ਨਹੀਂ ਹੋਇਆ ਆਪ ਦਾ ਜੁੱਲਾ ਅਜੇ ਤੱਕ ਤੈਅ ਨਹੀਂ ਆ ਪਿੱਛੇ ਜੁੱਲਾ ਹੋਇਆ ਬਿਮਾਰ ਬੰਦਾ ਵਾ ਤੈਨੂੰ ਪਤਾ ਹੈ ਨਾ ਤੁਸੀਂ ਬਿਮਾਰ ਬੰਦੇ ਤੇ ਉਮਰ ਸਿੱਧਾ ਬੰਦਾ ਮੇਰੀ ਉਮਰ ਚੈੱਕ ਕਰੋ ਤੇ ਆਪਦੀ ਉਮਰ ਦਾ ਤਕਾਜ਼ਾ ਹੈ ਵੇਖੋ ਤੁਸੀਂ ਇਸ ਉਮਰ ਦੇ ਵਿੱਚ ਬੁੱਢੇ ਬੰਦਿਆਂ ਨੂੰ ਤੁਸੀਂ ਬਾਹਰ ਭੇਜ ਮੀਂਹ ਦੇ ਵਿੱਚ ਕੋਈ ਸ਼ਰਮ ਹਿਆ ਹੈ ਜੇ ਤੁਸੀਂ ਹੁਣੇ ਨਾਲ ਬੁੱਢੇ ਹੋ ਗਏ ਨਾ ਸਾਨੂੰ ਫਾਇ ਚਾੜੋ ਤੁਸੀਂ ਪੁਰਾਣੀਆਂ ਖੁਰਾਕਾਂ ਖਾਧੀਆਂ ਤੁਸੀਂ ਦੇਸੀ ਘਿਓ ਖਾਦੇ ਲੱਪਾਂ ਦੇ ਨਾਲ ਤੁਸੀਂ ਬੁੱਢੇ ਹੁੰਦੇ ਜੇ ਤੁਸੀਂ ਤਾਂ ਰੇਸ਼ੀ ਜਵਾਨ ਜੇ ਹਾਏ ਤੁਸੀਂ ਤੇ ਜਵਾਨ ਜੇ ਤੇ ਜਵਾਨੀਆਂ ਮਾਰਨੀਆਂ ਹਾਏ ਤੁਸੀਂ ਉਮਰਾਂ ਨਹਾਉਣੀਆਂ ਨੇ ਸਾਡੇ ਵਰਗੇ ਬਜ਼ੁਰਗਾਂ ਦੀ ਖਿਦਮਤਾਂ ਕਰਿਆ ਕਰੋ ਠੀਕ ਹੈ ਕੋਈ ਚੂਰੀਆਂ ਚਾਰੀਆਂ ਖਵਾਇਆ ਕਰੋ ਤੁਹਾਨੂੰ ਦੁਆ ਲੱਗੇਗੀ ਸਾਡੀ ਹਾਂਜੀ ਉਹ ਜਿੱਦਾਂ ਕਹਿੰਦੇ ਨਾ ਚੋਰ ਨਾਲੋਂ ਪੰਡ ਕਾਲੀ ਉਹ ਅਸੀਂ ਤਾਂ ਹਜੇ ਕਹਿੰਦੇ ਅਸੀਂ ਕਿਉਂ ਬੁੱਢੇ ਹੋਈਏ ਤੇ ਇਹ ਜੰਮ ਕੇ ਕਹਿੰਦੇ ਅਸੀਂ ਉਹ ਭੈਣ ਹੋਸ਼ ਕਰੋ ਅਸੀਂ ਬੁੱਢੇ ਹੋ ਚੁੱਕੇ ਹਾਂ ਠੀਕ ਹੈ ਤੇ ਹੁਣ ਜਿਹੜਾ ਨਾ ਲੋ ਵੀ ਦੋਸਤੋ ਮੇਰੀ ਬਾਂਹ ਗਈ ਹੈ ਆਕੜ
ਵਲੌਗ ਅੱਗੇ ਲੰਮਾ ਨਹੀਂ ਹੋ ਰਿਹਾ, ਮੀਂਹ ਪੈਣ ਲੱਗਾ, ਜੇ ਮੀਂਹ ਪੈ ਗਿਆ ਤੇ ਵਲੌਗ ਕੰਟੀਨਿਊ ਕਰੇਗਾ ਤੁਹਾਡਾ ਭਰਾ। ਓਕੇ ਕਰੋ। ਮੇਰੇ ਸਾਰੇ ਧੀਆਂ ਪੁੱਤਰਾਂ ਨੂੰ, ਭੈਣਾਂ ਭਰਾਵਾਂ ਨੂੰ ਰਮਜ਼ਾਨ ਮੁਬਾਰਕ, ਬਹੁਤੀ ਬਹੁਤੀ ਮੁਬਾਰਕ ਹੋਵੇ ਮਾਸ਼ਾਅੱਲਾ। ਰਮਜ਼ਾਨ ਨਹੀਂ ਮੁਬਾਰਕ, ਕਿਸੇ ਦੇ ਮਹੱਲੇ 'ਚ ਹੋਵੇ ਤਾਂ ਉਹਨੂੰ ਜਾ ਕੇ ਕਹਿੰਦੇ ਰਮਜ਼ਾਨ ਮੁਬਾਰਕ। ਰਮਦਾਨ ਮਾਹਿਰ ਰਮਜ਼ਾਨ, ਠੀਕ ਆ। ਅਸੀਂ ਆਦੀ ਪੰਜਾਬੀ ਦੇਸੀ ਬੋਲਾਂਗੇ ਮਾਹਿਰ ਰਮਜ਼ਾਨ, ਫਿਰ ਬੋਲੋ ਰਮਜ਼ਾਨ ਮੁਬਾਰਕ, ਠੀਕ ਹੈ। ਉਹ ਕੋਈ ਬਾਬਾ ਜੀ ਕਿਸੇ ਰਮਜ਼ਾਨ ਨੂੰ ਜਾ ਕੇ ਬੜੀ ਗਲਤ ਹੋਵੇ, ਲੈ ਜੀ ਰਮਜ਼ਾਨ ਮੁਬਾਰਕ। ਉਹ ਜਿਵੇਂ ਨਾ ਕੋਈ ਨਾ ਅਨਪੜ੍ਹ ਕੁੜੀ ਸੀ ਵਿਆਹ ਕੇ ਲੈ ਆਂਦੀ ਤੇ ਉਹਦਾ ਬੰਦਾ ਵੀ ਅਨਪੜ੍ਹ ਸੀ, ਤੁਹਾਡੇ ਵਰਗੀ ਹੋਏਗੀ। ਉਹ ਨਾ ਉਹਨੂੰ ਕਿਸੇ ਨੇ ਕਹਿ ਦਿੱਤਾ ਯਾਰ ਤੈਨੂੰ ਪਤਾ ਰਮਜ਼ਾਨ ਨੂੰ ਹੁੰਦਾ ਪਿਆ ਵਾ, ਜਿੱਦਾਂ ਜਾਹਲ ਲੋਕ ਕਹਿ ਦਿੰਦੇ। ਕਹਿੰਦਾ ਨਹੀਂ ਯਾਰ, ਉਹਨੇ ਕਿਹਾ ਯਾਰ ਛੇਤੀ ਚੱਲ ਤਿਆਰੀ ਕਰ, ਰਮਜ਼ਾਨ ਨੂੰ ਹੁੰਦਾ ਪਿਆ, ਸਵੇਰੇ ਰਮਜ਼ਾਨ ਨੂੰ ਪਹੁੰਚ ਜਾਣਾ। ਘਰ ਆਇਆ ਬੁੜੀ ਨੂੰ ਆ ਕੇ ਕਹਿੰਦਾ ਵੀ ਭਲੀਏ ਲੋਕੇ ਰਮਜ਼ਾਨ ਨੂੰ ਹੁੰਦਾ ਪਿਆ ਤੇ ਬੜੀ ਲੋਕਾਂ ਨੇ ਸ਼ੋਰ ਸ਼ਰਾਬਾ ਪਾਇਆ। ਉਹ ਕਿਵੇਂ? ਅਸੀਂ ਕਹਿੰਦੇ ਰਮਜ਼ਾਨ ਨੂੰ ਹੁੰਦਾ, ਇਹ ਪਤਾ ਤਾਂ ਕਰ। ਉਹ ਬਾਹਰ ਨਿਕਲਿਆ, ਅੰਦਰ ਇੱਕ ਬੰਦਾ ਘੋੜੇ ਤੇ ਘੋੜਾ ਦੜਾਈ ਆਵੇ, ਉਹਨੇ ਆਖਿਆ ਹੀ ਉਹ ਰਮਜ਼ਾਨ ਨੂੰ। ਵਾਜਾਂ ਲਾ ਪਿਆ, ਆ ਜਾਓ ਵੀ ਟੰਬੇ ਲੈ ਕੇ, ਇਹਨੂੰ ਆਪਾਂ ਵੜਨ ਨਹੀਂ ਦੇਣਾ ਆਪਣੇ ਪਿੰਡ 'ਚ, ਇਹਨੇ ਫਦੂਲ ਪਾ ਦੇਣਾ। ਥੋੜਾ ਕੁ ਚਿਰ ਹੋਇਆ ਨੂੰ ਉਹਨਾਂ ਦੇ ਖੈਰ ਹੈਗੀ ਹੈ, ਇਹ ਰਮਜ਼ਾਨ ਨੂੰ ਹੁੰਦਾ ਪਿਆ ਵਾ। ਇਹ ਕਿਹੜਾ ਰਮਜ਼ਾਨ ਨੂੰ? ਇਹ ਪਤਾ ਨਹੀਂ ਮੈਨੂੰ ਕਿਸੇ ਨੇ ਆਖਿਆ ਰਮਜ਼ਾਨ ਨੂੰ ਹੁੰਦਾ ਪਿਆ, ਤਿਆਰੀ ਵੱਟ ਲਓ। ਉਹ 2-4 ਜਣੇ ਇਕੱਠੇ ਹੋ ਗਏ ਤੇ ਜੇ ਵੇਖਿਆ ਨਾ ਤਾਂ ਮੌਲਵੀ ਘੋੜੀ ਤੇ ਚੜਿਆ ਆਵੇ ਬੜਾ ਸਪੀਟਾਂ ਦੇ ਵਿੱਚ, ਕਹਿੰਦੇ ਵੀ ਇਹੋ ਹੀ ਰਮਜ਼ਾਨ ਨੂੰ। ਕਿਤੇ ਮੌਲਵੀ ਤੈਨੂੰ ਜਾ ਛੱਡਿਆ? ਇਹ ਰਮਜ਼ਾਨ ਨੂੰ ਮਾਰਨਾ ਕਿਉਂ ਆ, ਕੁੱਟਣਾ ਕਿਉਂ? ਇਹਨੇ ਇਹ ਭੁੱਖ ਹੜਤਾਲ ਕਰਨੀ, ਮੌਲਵੀ ਰਗੜਿਆ ਗਿਆ। ਫਿਰ ਹੜਤਾਲ ਕਰਨੀ। ਉਹਨਾਂ 5-7 ਜਣੇ ਸੀ ਇੱਕੋ ਜਿਹੇ ਅਨਪੜ੍ਹ ਸਾਰੇ ਜਾਹਲ, ਉਹਨਾਂ ਫੜ ਲੀਆਂ ਡਾਂਗਾ, ਮਾਰ ਧੋ ਕਰਤਾ ਰਮਜ਼ਾਨ ਨੂੰ। ਓਏ 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 ਓਏ, ਮੈਂ ਰਮਜ਼ਾਨ ਨੂੰ ਨਹੀਂ ਹੈ ਯਾਰ। ਉਹਨੇ ਆਖਿਆ ਕਿਉਂ? ਫਿਰ ਤੂੰ ਹੋਰ ਰਮਜ਼ਾਨ ਨੂੰ ਕਿਹੜਾ ਵੀ ਆਉਂਦਾ ਪਿਆ ਘੋੜੇ ਤੇ ਹੀ ਹੁੰਦਾ ਤੇਜ਼ੀ ਨਾਲ, ਤੇ ਭੁੱਖ ਹੜਤਾਲ ਕਿਉਂ ਕਰਨੀ? ਉਹਨੇ ਕਿਹਾ ਰਮਜ਼ਾਨ ਨੂੰ ਜਿਹੜਾ ਵਾਹ ਬਣੀ ਹੁੰਦਾ। ਮਾਂ ਰਮਜ਼ਾਨ ਆਉਣ ਡਿਆ ਵਾ, ਉਹਦੇ ਰੋਜ਼ੇ ਰੱਖਣੇ, ਤੁਸੀਂ ਰੱਖਣੇ ਤਾਂ ਰੱਖੋ, ਨਾ ਰੱਖੋ, ਨੇ ਮੇਰੀ ਕਤੋਂ ਕਰ ਦਿੱਤੀ। ਰਮਜ਼ਾਨ ਨੂੰ ਰਗੜੇਗਾ ਤੇ ਇਸ ਤੋਂ ਮੈਂ ਕਹਿ ਰਿਹਾ ਤੁਸੀਂ ਕਿਸੇ ਰਮਜ਼ਾਨ ਨੂੰ ਜਾ ਕੇ ਮੁਬਾਰਕ ਦੇਣੀ, ਜੇ ਦੇਣੀ ਤੇ ਪੂਰੀ ਮੁਬਾਰਕਬਾਦ ਦੇਣੀ ਹੈ। ਮਾਹਿਰ ਰਮਜ਼ਾਨ ਮੁਬਾਰਕ, ਠੀਕ ਹੈ। ਓਕੇ ਕਰੋ। ਉਹਨਾਂ ਪਹਿਲਾਂ ਬੜੇ ਭਲੇ ਸਮੇਂ ਹੁੰਦੇ ਸੀ। ਇਹ ਅਜੇ ਨਾ ਹੀ ਲਿਆ ਸੀ ਬਾਰਿਸ਼ ਦਾ, ਤੇ ਬਾਰਿਸ਼ ਬਾਬਾ ਜੀ ਆਣੀ ਸ਼ੁਰੂ ਹੋ ਗਈ ਹੈ, ਕਾਫੀ ਜ਼ਿਆਦਾ ਬਾਰਿਸ਼ ਹੋ ਗਈ। ਤੇ ਬੇਬੇ ਬਾਬਾ ਜੀ ਮੈਨੂੰ ਅੰਦਰ ਰੱਟਾ ਲਾਈ ਖਲੋਤੀ ਕਿ ਜਾ ਪੁੱਤ ਬਾਜ਼ਾਰ ਜਾ। ਮੈਂ ਕਿੱਥੇ ਬਾਜ਼ਾਰ ਜਾਵਾਂ ਬੇਬੇ, ਬਾਹਰ ਇੰਨਾ ਤੇਜ਼ ਮੀਂਹ ਪੈਣ ਲੱਗ ਗਿਆ ਨਾ, ਮੈਂ ਕਿੱਥੇ ਬਾਜ਼ਾਰ ਜਾਵਾਂ? ਤੁਸੀਂ ਮੀਂਹ ਲਾਇਆ ਵਾ, ਇੰਨਾ ਸਪੀਡ ਨਾਲ ਮੀਂਹ ਪੈਣ ਡਿਆ ਵਾ ਬਾਹਰ। ਉਹ ਤਾਂ ਬਾਰਿਸ਼ ਪੈਂਦੀ ਆ ਨਾ, ਹਾਂਜੀ। ਸਿਰ ਕਿੱਲਾ ਹੋਣ ਤੋਂ ਡਰਦਾ ਹਨਾ। ਹੋਰ ਕਰ ਬੇਬੇ, ਆਹ ਕੀ ਕੀਤਾ? ਉਹ ਮੇਰਾ ਸਾਹ ਘੁੱਟਿਆ ਗਿਆ। ਨਾ ਪੁੱਤ, ਆ ਵੇਖਿਆ ਨਾ, ਇੱਥੋਂ ਆ ਜਾਣਗੀਆਂ ਤੇਰੀਆਂ, ਨਜ਼ਰ ਆਊਗਾ ਇੱਥੋਂ। ਅੱਛਾ। ਤੇ ਆ ਵੇ ਆ ਇੱਥੋਂ ਨੱਕ ਤਾਂ ਸਾਹ ਹੋ ਗਿਆ। ਲੈ ਹੁਣ ਜਾ ਤੂੰ, ਆ 2 ਤਾਂ ਮਿੰਟ ਲੱਗਣੇ ਆ। ਕਿੱਥੇ ਜਾਵਾਂ ਹੁਣ? ਸਬਜ਼ੀ ਲੈ ਆ। ਇਹ ਅੱਖਾਂ ਨਿੱਕੀਆਂ ਨੇ ਮੇਰੇ, ਡੇਲੇ ਵੱਡੇ। ਓ ਯਾਰ ਵੇਖਣਾ ਹੀ ਆ ਨਾ। ਯਾਰ ਬੇਬੇ ਕੀ ਪੇ ਕਰਦੇ ਪਿਆ? ਉਹ ਮੇਰੇ ਮੂੰਹ 'ਚ ਪੈ ਗਿਆ ਸਾਬਾ। ਸਿਆਰੀ ਗਿੱਲਾ ਨਹੀਂ ਨਾ ਹੋਣਾ, ਬਸ ਹੁਣ ਨਹੀਂ ਹੁੰਦਾ, ਅੱਖਾਂ 'ਚੋਂ ਦਿਖਦਾ ਜਾਊਗਾ ਤੇ ਮੂੰਹ 'ਚੋਂ ਵੀ ਸਾਹ ਆਉਂਦਾ ਜਾਊਗਾ। ਉਹ ਯਾਰ ਮਹੱਲੇ 'ਚ ਕੋਈ ਵੇਖੂਗਾ ਤੇ ਕੀ ਇੱਜ਼ਤ ਨਹੀਂ ਕਰੇਗਾ? ਚੌਧੀਆਂ ਦਾ ਬਾਲ ਵੇਖੋ ਕੀ ਉਹ ਅੱਛੀ ਹਰਕਤ ਕਰਕੇ ਜਾਣ ਡੇ ਯਾਰ। ਮਾਂ ਜੀ ਮੇਰੀ ਗੱਲ ਸੁਣੋ, ਸਿਰ 'ਚ ਪਾਣੀ ਤਾਂ ਨਾ ਪਾਊਗਾ। ਪਾਣੀ ਨਹੀਂ ਪੈਂਦਾ, ਲੇਕਿਨ ਮੈਂ ਤੁਹਾਨੂੰ ਮੇਰੀ ਗੱਲ ਸੁਣੀ, ਸਬਜ਼ੀ ਇੱਕ ਦਿਨ ਨਾ ਲਵਾਂਗੇ ਬਾਹਰੋਂ ਆਰਡਰ ਕਰ ਲਓ। ਹਾਂ ਤੁਸੀਂ ਕੀ ਚਾਹੁੰਦੇ? ਇੰਨੇ ਪੈਸੇ ਤੁਹਾਡੇ ਕੋਲ, ਜੇ ਪੈਸੇ ਪੂਰਾ ਖਰਚ ਦੋਗੇ ਤੇ ਕੀ ਪਰ ਪੁੱਤ ਐਵੇਂ ਨਾ ਕਮਲਾ ਮਾਰਿਆ ਕਰ, ਮੈਨੂੰ ਨਾ ਸਤਾਇਆ ਕਰ। ਮੈਂ ਤਾਂ ਅੱਗੇ ਬਾਹਰ ਦੇ ਖਾਣ ਤੋਂ ਕੀ ਹੋਈ ਆ ਯਾਰ। ਵੇਖਿਆ ਜਾ ਕੀ ਬਣਾਦਾ ਯਾਰ। ਮਾਂ ਜੀ ਕੀ ਮਤਲਬ? ਮੈਂ ਯਾਰ ਬਾਲ ਥੋੜੀ ਹੁਣ, ਮੈਂ ਨਮੂਨਾ ਥੋੜੀ ਆ। ਵੇਖੋ ਲੈ ਆ ਕੋਈ ਹਰਕਤ ਕਰਨ ਵਾਲੀ। ਅਸਤਗਫੁਰੁੱਲਾਹ ਯਾਰ, ਵੇਖ ਕਿੱਡਾ ਭੜਾ ਲੱਗਦਾ। ਤੇਰੀ ਸਜ਼ਾ ਵਾ। ਕਾਹਦੀ ਸਜ਼ਾ ਮੇਰੀ? ਬਾਰ-ਬਾਰ ਮੇਰੇ ਸਿਰ 'ਚ ਪਾਣੀ ਪੈ ਜੂ, ਮੇਰੇ ਸਿਰ 'ਚ ਪਾਣੀ ਪੈ ਜੂ। ਉਹ ਸਿਰ 'ਚ ਪਾਣੀ, ਕਣੀਆਂ ਤਾਂ 2 ਪੈਣ ਡੀਆਂ, ਸਿਰ 'ਚ ਪਾਣੀ ਚੰਗਾ ਸੁਗਾ ਰੁਕ ਜਾਣਗੀਆਂ, ਉੱਤੇ ਕਿਰਦੀਆਂ ਜਾਣਗੀਆਂ, ਪਾਸੇ ਸਿਰ 'ਚ ਨਹੀਂ ਪੈਣੀ। ਮੈਨੂੰ ਨਹੀਂ ਪਤਾ ਯਾਰ, ਮੈਨੂੰ ਸ਼ਰਮ ਆਉਂਦੀ। ਚੱਲ ਮੈਂ ਨਹੀਂ ਜਾਣਾ ਜੁੜਾ। ਆ ਪਿਆ ਜੀ, ਆਪਾਂ ਆਰਡਰ ਕਰ ਲੈ। ਆ ਕੀ ਤੁਸੀਂ? ਮੈਂ ਨਹੀਂ ਜਾਣਾ ਜੁੜਾ। ਇੱਕ ਦਿਨ ਨਾ ਪਕਾਉਂਗੇ ਤੇ ਤੁਸੀਂ ਕੀ ਜਾਂਦਾ ਯਾਰ? ਵੇਖੀ ਕੀ ਛਾਪਰ ਚਲਾਤਾ ਮੇਰੇ ਸਿਰ ਤੇ ਯਾਰ, ਕੋਈ ਹਰਕਤ ਕਰਨ ਵਾਲੀ। ਉਹ ਵੇਲਾ ਸੱਚੀ ਜਾਨ ਪੁੱਤ ਯਾਰ, ਮੈਂ ਮਾਰ ਲੱਗਿਆ ਖਾਣਾ। ਉਹ ਯਾਰ ਮੇਰਾ ਪੁੱਤ ਜਾ ਉੱਠ, ਤਾਂ ਆ ਬੰਨ ਲਾ ਉੱਤੇ ਸਿਰ ਤੇ। ਓਏ ਨਾਲੇ ਹੱਸੀ ਜਾਂਦੀ ਹੈ ਤੇ ਨਾਲੇ ਚੁੱਪ ਕਰਕੇ ਛਾਪਰ ਮੇਰੇ ਸਿਰ ਤੇ ਚੜਾਈ ਜਾਂਦੀ ਯਾਰ। ਇਹ ਕੋਈ ਹਰਕਤ ਕਰਨ ਵਾਲੀ ਯਾਰ? ਕੀ ਤੁਸੀਂ ਨਾ ਹੁਣ ਤੂੰ ਮੇਰੇ ਕਿਸੇ ਪਾਸੇ ਵੀ ਆਖੇ ਨਹੀਂ ਲੱਗਦਾ। ਹਾਂ ਚੱਲ ਦਫਾ ਹੋ, ਮੈਂ ਤੈਨੂੰ ਇਹ ਵੀ ਯਾਰ ਕੋਈ ਹਰਕਤ ਕਰਨ ਵਾਲੀ। ਹਾਂ ਜਾ ਆਪਣੀ ਓਏ ਸਿਰ ਦੇ ਉੱਤੇ ਮੇਰੇ ਕੀ ਗੁੱਤਰਾ ਚਲਾ ਦੇ ਕੰਮ ਕਹਿਣਾ ਹੀ 100 ਦਾ ਘਾਟਾ ਯਾਰ। ਜੇ ਨਾਮ ਉਹਨਾਂ ਦਿਮਾਗਾਂ ਨਾਰਾਜ਼ ਹੋ ਜਾਂਦੇ ਆ। ਚੱਲ ਤੂੰ ਨਾ ਲਿਆ ਮੈਨੂੰ ਕਿ ਕਹਿਣਾ, ਮੈਂ ਤਾਂ ਮੂੰਹ ਦਿਖਾ ਲਿਆ। ਲੋ ਵੀ ਬੇਬੇ ਹੋ ਗਈ ਆਪਣੀ ਆਪਣੇ ਤੋਂ ਨਾਰਾਜ਼, ਠੀਕ ਹੈ। ਬੇਬੇ ਬਾਬਾ ਜੀ ਮੂੰਹ ਬਣਾ ਕੇ ਬਹਿ ਗਈ ਇੱਥੇ ਮਾਲਟੇ ਛਾਲਟੇ ਤੇ ਮੈਂ ਛਾਪਰ ਚੜਾ ਲਿਆ ਫੇਰ ਸਿਰ ਦੇ ਉੱਤੇ। ਬਾਰਿਸ਼ ਬਾਹਰ ਤੇਜ਼ ਹੋਈ ਜਾਂਦੀ ਹੈ। ਹੁਣ ਮੈਨੂੰ ਤੁਸੀਂ ਕਮੈਂਟ ਸੈਕਸ਼ਨ 'ਚ ਦੱਸੋ, ਮੈਨੂੰ ਇਸ ਤਰ੍ਹਾਂ ਛਾਪਰ ਚੜਾ ਕੇ ਜਾਣਾ ਚਾਹੀਦਾ ਕਿ ਨਹੀਂ? ਕਿਉਂਕਿ ਇਹ ਮੇਰੀ ਪਰਸਨੈਲਿਟੀ ਦੇ ਖਿਲਾਫ ਹੈ। ਤੁਹਾਨੂੰ ਪਤਾ ਫਿਰ ਤੁਹਾਡਾ ਭਰਾ ਸਟਾਰ ਹੈ, ਠੀਕ ਹੈ।
ਕਿਹੜਾ ਸਟਾਰ ਹੈ ਜਿਹੜਾ ਕਾਪੀ ਦੇ ਉੱਤੇ ਬੰਦਾ ਨਹੀਂ ਹੁੰਦਾ ਜਦੋਂ ਨਿਆਣਾ ਗੁੱਡ ਕੰਮ ਕਰੇ ਉਦੋਂ ਮੈਡਮਾਂ ਸਟਾਰ ਨਹੀਂ ਦਿੰਦੀਆਂ ਹੁੰਦੀਆਂ ਨਿੱਕੀਆਂ ਹੁੰਦੀਆਂ ਸਕੂਲ ਉਹਦਾ ਸਟਾਰ ਹੈ ਠੀਕ ਹੈ। ਤੇ ਹੁਣ ਦੱਸੋ ਬਾਬਾ ਜੀ ਕਿ ਮੈਨੂੰ ਇਸ ਤਰ੍ਹਾਂ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ। ਅਗਰ ਮੈਨੂੰ ਇਸ ਤਰ੍ਹਾਂ ਜਾਣਾ ਚਾਹੀਦਾ ਤਾਂ ਕਮੈਂਟ ਸੈਕਸ਼ਨ ਦੇ ਬਾਬਾ ਜੀ ਯੈਸ ਲਿਖੋ। ਤੇ ਇੱਥੇ ਕਰਦੇ ਅੱਜ ਦਾ ਵਲੌਗ ਹੈ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਜਿਹਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ। ਇਨਸ਼ਾਅੱਲਾ ਹੁਣ ਡੇਲੀ ਰੈਗੂਲਰ ਵਲੌਗ ਆਣਗੇ ਠੀਕ ਹੈ। ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਆਪਣੇ ਅਜ਼ੀਜ਼ ਰਿਸ਼ਤੇਦਾਰਾਂ ਸਾਰਿਆਂ ਨਾਲ ਸ਼ੇਅਰ ਕਰੋ ਤੇ ਚੈਨਲ ਸਬਸਕ੍ਰਾਈਬ ਕਰਕੇ ਕਮੈਂਟ ਇੱਕ ਅੱਛਾ ਜਿਹਾ ਲਾਜ਼ਮੀ ਕਰਨਾ ਤਾਂ ਕਿ ਬਾਬਾ ਜੀ ਮੈਨੂੰ ਮਿਲੇ ਮੋਟੀਵੇਸ਼ਨ ਕੀ ਮਿਲੇਗੀ ਮੈਂ ਹੋਰ ਵਲੌਗ ਬਣਾਵਾਂਗਾ ਤੁਹਾਡੇ ਕਰਕੇ। ਸਾਰੀ ਮੁਹੱਬਤਾਂ ਤੁਹਾਡੇ ਨੇ ਪਿਆਰ ਸਾਰਾ ਤੁਹਾਡਾ। ਓਕੇ ਅੱਲਾ ਦੇ ਵਾਲੇ ਬਾਏ ਬਾਏ।